ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਦੇ ਹਿੰਦੂਤਵੀ ਏਜੰਡੇ ਅਤੇ ਘੱਟ ਗਿਣਤੀਆਂ ਤੇ ਹੋ ਰਹੇ ਜ਼ੁਲਮਾਂ ਦਾ ਹੁਣ ਇੰਟਰਨੈਸ਼ਨਲ ਮੀਡੀਆ ਨੇ ਵੀ ਨੋਟਿਸ ਲਿਆ ਹੈ। ਸੋ CNN ਨੇ ਆਪਣੇ ਓਪੀਨੀਅਨ ਕਾਲਮ ਵਿੱਚ ਇੱਕ ਲੇਖ ਛਾਪਿਆ ਹੈ ਜਿਸ ਦਾ ਅਨੁਮਾਨ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਨੂੰ ਮੋਦੀ ਸਰਕਾਰ ਨਾਲ ਨੇੜਤਾ ਵਧਾਉਣ ਵੇਲੇ ਖਬਰਦਾਰ ਹੋਣ ਦੀ ਲੋੜ ਹੈ। ਸੋ ਵਿਊਅਰਸ ऐसा की है कि जिस बारे CNN ने खबरदारी की है। सो इस बारे ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਫਰਾਈਡੇ ਦੇ ਪ੍ਰੋਗਰਾਮ 'ਚ ਅਸੀਂ ਇੱਕ ਅੱਧਾ ਇਸ਼ੂ ਜਿਹੜਾ ਕੋਈ ਰਾਈਟ ਅਪ ਹੋਏ ਜਾਂ ਕੋਈ ਹਿਸਟੋਰੀਕਲ ਵਾਕਿਆ ਉਸ ਨੂੰ ਜ਼ਰੂਰ ਲੈਂਦੇ ਹਾਂ ਵਿਚਾਰ ਲਈ। ਔਰ ਇਹ ਜਿਹੜਾ ਆਰਟੀਕਲ ਮੈਂ ਡਿਸਕਸ ਕਰਨ ਜਾ ਰਿਹਾ ਇਹ ਪਿਛਲੇ ਦਿਨਾਂ 'ਚ CNN ਦੇ ਓਪੀਨੀਅਨ ਪੇਜ ਦੇ ਉੱਤੇ ਛਪਿਆ ਔਰ ਮੈਨੂੰ ਇੱਕ ਮਾਣ ਵੀ ਮਹਿਸੂਸ ਹੋਇਆ ਇਸ ਲਈ ਕਿਉਂਕਿ ਇਸ ਆਰਟੀਕਲ ਦੇ ਜਿਹੜੇ ਦੋਵੇਂ ਹੀ ਲਿਖਾਰੀ ਨੇ ਉਹਨਾਂ ਦੇ ਨਾਲ ਮੇਰਾ ਵੀ ਕਿਤੇ ਨਾ ਕਿਤੇ ਸਬੰਧ ਰਿਹਾ। ਮਿਸਟਰ ਨੌਕਸ ਥੀਮਸ ਇਹ ਹੈਲਸਿੰਕੀ ਕਮਿਸ਼ਨ ਨੂੰ ਹੈਡ ਕਰਦੇ ਸੀ ਵਾਸ਼ਿੰਗਟਨ DC 'ਚ ਔਰ ਲੇਟ 90s 'ਚ ਮੈਨੂੰ ਕਈ ਵਾਰ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਡੈਲੀਗੇਸ਼ਨਸ ਲੈ ਕੇ ਵੀ। ਔਰ ਜਦੋਂ ਸਰ ਸਿਮਰਜੀਤ ਸਿੰਘ ਮਾਨ ਆਏ ਅਮਰੀਕਾ ਉਦੋਂ ਇੱਕ ਮੀਟਿੰਗ ਉਹਨਾਂ ਦੇ ਨਾਲ ਵੀ ਮੈਂ ਅਰੇਂਜ ਕੀਤੀ। ਮੈਂ ਵੀ ਉਹਦਾ ਹਿੱਸਾ ਸੀ ਔਰ ਬਾਈ ਨੇਮ ਵੀ ਐਡਰੈਸ ਕਰ। ਔਰ ਉਦੋਂ ਵੀ ਮੈਨੂੰ ਇਹ ਲੱਗਦਾ ਸੀ ਜਦੋਂ ਹੈਲਸਿੰਕੀ ਕਮਿਸ਼ਨ 'ਚ ਸੀ ਕਿ ਇਹ ਬੰਦਾ ਸੱਚਾਈ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਜਿਉਂ-ਜਿਉਂ ਅਸੀਂ ਸਿੱਖਾਂ ਬਾਰੇ ਬਰੀਫਿੰਗਸ ਰਿਪੋਰਟਸ ਦੇਣੀਆਂ ਔਰ ਹੋਰ ਵੀ ਆਰਗੇਨਾਈਜੇਸ਼ਨਸ ਉਹਨਾਂ ਤੱਕ ਪਹੁੰਚਾਉਂਦੀਆਂ ਸੀ। ਔਰ ਇੱਕ ਸਟੇਜ ਆਈ ਵੀ ਇਹ ਇਸ ਗੱਲ ਤੋਂ ਕਨਵਿੰਸ ਹੋ ਗਏ ਕਿ ਇੰਡੀਆ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਫਰਾਡ ਹੈ। ਇਸੇ ਤਰ੍ਹਾਂ ਨੌਕਸ ਥੀਮਸ ਨੇ ਜਦੋਂ ਫਰਾਂਸ ਵਾਲਿਆਂ ਨੇ 2003 ਦੇ ਵਿੱਚ ਲਾਅ ਬਣਾਇਆ ਓਸਟੈਂਸੀਬਲ ਸਾਈਨਸ ਆਫ ਰਿਲੀਜਨਸ ਕਿ ਬੱਚੇ ਜਿਹੜੇ ਨੇ ਉਹ ਆਪਣੇ ਧਾਰਮਿਕ ਚਿੰਨ੍ਹਾਂ ਦੇ ਨਾਲ ਸਕੂਲਾਂ 'ਚ ਨਹੀਂ ਆ ਸਕਦੇ। ਔਰ ਹੁਣ ਤਾਂ ਕਿਊਬੈਕ ਨੇ ਵੀ ਇਸ ਕਿਸਮ ਦਾ ਲਾਅ ਪਾਸ ਕੀਤਾ ਜਿਹਨੂੰ ਉਹਨਾਂ ਦੀ ਜੁਡੀਸ਼ਰੀ ਨੇ ਜਸਟੀਫਾਈ ਕੀਤਾ ਹੈ 2 ਦਿਨ ਪਹਿਲਾਂ ਦਾ। ਪਰ ਉਦੋਂ ਵੀ ਸਾਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਉਦੋਂ ਤੱਕ ਹੈਲਸਿੰਕੀ ਕਮਿਸ਼ਨ 'ਚੋਂ ਨਿਕਲ ਕੇ ਮਿਸਟਰ ਨੌਕਸ ਥੀਮ ਜਿਹੜੇ ਨੇ ਸਟੇਟ ਡਿਪਾਰਟਮੈਂਟ ਦੇ ਵਿੱਚ ਸਪੈਸ਼ਲ ਐਡਵਾਈਜ਼ਰ ਫਾਰ ਰਿਲੀਜੀਅਸ ਮਾਈਨੋਰਿਟੀਜ਼ ਸੀ ਓਬਾਮਾ ਦੀਆਂ ਦੋਨੋਂ ਟਰਮਸ ਦੇ ਵੇਲੇ। ਉਦੋਂ ਵੀ ਅਸੀਂ ਜਿਹੜੇ ਮਿਲੇ ਆ ਉਹਨਾਂ ਨੂੰ ਡੈਲੀਗੇਸ਼ਨਸ ਦੇ ਨਾਲ। ਸੋ ਇਹ ਆਰਟੀਕਲ 'ਚ ਇੱਕ ਤਾਂ ਇਸ ਦੇ ਲਿਖਾਰੀ ਮਿਸਟਰ ਨੌਕਸ ਥੀਮਸ ਨੇ ਔਰ ਦੂਸਰਾ ਸਿੱਖ ਨੌਜਵਾਨ ਸਿਮਰਨਜੀਤ ਸਿੰਘ। ਇਹ ਇਹਨਾਂ ਦੇ ਫਾਦਰ ਜਿਹੜੇ ਕਿ ਵੱਡੇ ਕੰਟਰੈਕਟਰ ਵੀ ਔਰ ਇਹ ਟੈਕਸਾਸ ਸਟੇਟ ਦੇ ਵਿੱਚ ਆਸਟਨ 'ਚ ਰਹਿੰਦੇ ਨੇ ਔਰ ਇਹ ਅਜੇ ਯੰਗ ਸਟੂਡੈਂਟ ਸੀ ਉਦੋਂ। ਔਰ ਇਹਨਾਂ ਦੇ ਆਸਟਨ ਦੇ ਵਿੱਚ ਇਹਨਾਂ ਨੇ ਇੱਕ ਗੈਦਰਿੰਗ ਰੱਖੀ ਸੀ ਸਿਲੈਕਟ ਸਿੱਖਾਂ ਦੀ ਕੁਝ ਫਿਊਚਰ ਦੇ ਪ੍ਰੋਗਰਾਮ ਉਲੀਕਣ ਦੇ ਲਈ ਔਰ ਉਦੋਂ ਇਹਨਾਂ ਦੇ ਘਰ ਹੀ ਠਹਿਰਨ ਦਾ ਮੌਕਾ ਵੀ ਬਣਿਆ। ਹਾਲਾਂਕਿ ਉਸ ਤੋਂ ਬਾਅਦ ਮੇਰਾ ਰਾਬਤਾ ਤਾਂ ਨਹੀਂ ਰਿਹਾ ਔਰ ਇਹ ਇਹਨਾਂ ਦਾ ਵੀ ਬੜਾ ਪਾਵਰਫੁਲ ਹੁਣ ਰੈਸਮੇ ਹੈ। ਔਰ ਜਿਹੜਾ ਈਵਨ CNN ਨੇ ਇੰਟਰੋਡਿਊਸ ਕੀਤਾ ਹੈ ਕਿ ਨੌਕਸ ਥੀਮਸ ਸਰਵਡ ਐਜ਼ ਦਾ ਸਟੇਟ ਡਿਪਾਰਟਮੈਂਟ ਸਪੈਸ਼ਲ ਐਡਵਾਈਜ਼ਰ for religious minorities under both the Obama and Trump administrations. Simranjeet Singh is a scholar and historian of South Asia and 2020 Equality Fellow for Open Society Foundations. ਹੁਣ ਇਹ ਜਿਹੜਾ ਇਹਨਾਂ ਦਾ ਆਰਟੀਕਲ ਆਇਆ ਇਹ ਦੱਸਦਾ ਹੈ ਕਿ ਵੀ ਜਦੋਂ ਅਸੀਂ ਡਾਇਸਪੋਰਾ ਦੀ ਗੱਲ ਕਰਦੇ ਹਾਂ ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਜੀ ਬਾਹਰ ਨਾਅਰੇ ਲਾ ਦਿੱਤੇ ਇੱਧਰ ਉੱਧਰ ਉਹਦੇ ਨਾਲ ਕੀ ਬਣਦਾ ਕਿ ਕਿਵੇਂ ਜਿਹੜਾ ਕੰਸਿਸਟੈਂਟ ਕੰਮ ਹੁੰਦਾ ਹੈ। ਔਰ ਜਿਹੜਾ ਪਿਛਲੇ 30 ਸਾਲ ਤੋਂ ਲਗਭਗ ਬਹੁਤ ਸਾਰੀਆਂ ਜਥੇਬੰਦੀਆਂ ਨੇ ਆਪਣੇ ਲੈਵਲ ਦੇ ਉੱਤੇ ਕੀਤਾ ਹੈ ਉਹਦੇ ਇੰਪੈਕਟ ਕੀ ਨੇ। ਔਰ ਜਦੋਂ ਅਸੀਂ ਇੰਟਰਨੈਸ਼ਨਲ ਮੀਡੀਆ ਦਾ ਨੋਟਿਸ ਲੈਣਾ ਇਹਨਾਂ ਗੱਲਾਂ ਦਾ ਜਾਂ ਇੱਕ ਟਾਈਮ ਹੁੰਦਾ ਸੀ ਕਿ ਜੋ ਇੰਡੀਅਨ ਸਟੇਟ ਦੀ ਵਰਜਨ ਹੈ ਉਹੀ ਛਾਪੀ ਜਾਂਦੀ ਸੀ। ਹੁਣ ਤੁਸੀਂ ਵਾਸ਼ਿੰਗਟਨ ਪੋਸਟ ਦੇਖੋ, ਨਿਊਯਾਰਕ ਟਾਈਮਸ ਦੇਖੋ ਜਾਂ CNN ਲੈਵਲ ਦੇ ਉੱਤੇ ਜੇ ਅਦਰ ਓਪੀਨੀਅਨ ਵੀ ਸ਼ੁਰੂ ਹੋ ਗਿਆ ਦਾ ਮਤਲਬ ਹੈ ਵੀ ਇਹਨਾਂ ਨੂੰ ਵੀ ਸਮਝ ਲੱਗ ਗਈ ਵੀ ਇਹ ਇਹਨਾਂ ਦੀ ਸੋ ਕਾਲਡ ਡੈਮੋਕ੍ਰੇਸੀ ਜਮਹੂਰੀਅਤ ਐਵੇਂ ਇੱਕ ਸਮੋਕ ਸਕਰੀਨ ਹੈ। ਅਲਟੀਮੇਟਲੀ ਇਹ ਇੱਕ ਫਾਸ਼ਿਸਟ ਰਜੀਮ ਹੈ। ਔਰ ਇਸ CNN ਦੇ ਆਰਟੀਕਲ 'ਚ ਉਹਦਾ ਟਾਈਟਲ ਹੀ ਇਹ ਹੈ ਵਾਈ ਬਾਈਡਨ ਸ਼ੁੱਡ ਬੀ ਕੇਅਰਫੁਲ ਅਬਾਊਟ ਕੋਰਟਿੰਗ ਇੰਡੀਆਜ਼ ਮੋਦੀ ਗਵਰਨਮੈਂਟ। ਹੁਣ ਇਹ ਵੀ ਸਮਝਦੇ ਨੇ ਇੱਥੋਂ ਵਾਲੇ ਕਿ ਭਾਈ ਅਮਰੀਕਾ ਦੀ ਅਗੇਂਸਟ ਚਾਈਨਾ ਇੰਡੋ ਪੈਸੀਫਿਕ ਜੋ ਬਣਾਇਆ ਕੁਆਡ ਇਹ ਸਾਰਾ
ਡਰਾਮੇ ਦੇ ਚੱਲਦੇ ਆ ਅਲਟੀਮੇਟਲੀ ਬਾਈਡਨ ਕੋਟ ਕਰ ਰਿਹਾ ਜਿਹੜਾ ਉਹਨੂੰ ਮੋਦੀ ਨੂੰ ਔਰ ਉਹਦੀ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ the United States is putting on a full court press to deepen ties with India. President Joe Biden included India in the first ever heads of the state meeting of the Quad, an exclusive group that has also includes Japan and Australia, and Secretary of Defense Lloyd Austin visited Delhi as part of his first trip abroad, all in an effort to find friends in Asia to counter expansionist China. ਇਹ ਉਹਨਾਂ ਨੇ ਮੈਂ ਆਲਰੇਡੀ ਬਿਆਨ ਕਰ ਦਿੱਤਾ ਕਿ ਵੀ ਇਹ ਸਾਰਾ ਸਿਰਫ ਇੱਕੋ ਹੀ ਕਿ ਜੀ ਚਾਈਨਾ ਦਾ ਜਿਹੜਾ ਵਿਸਤਾਰਵਾਦੀ ਏਜੰਡਾ ਹੈ ਉਹਨੂੰ ਕਿਵੇਂ ਚੈੱਕ ਕਰਨਾ ਹੈ ਔਰ ਉੱਥੇ ਦੋਸਤ ਲੱਭ ਰਹੇ ਨੇ ਅੱਛਾ but while Beijing crushes dissent at home and flexes its muscles abroad, is India the right US partner to ensure stability, prosperity and freedom in the region? ਕਿ ਠੀਕ ਹੈ ਚਾਈਨਾ ਜਿਹੜਾ ਉਹ ਡਾਈਸੈਂਟ ਜਾਂ ਵਿਰੋਧੀ ਆਵਾਜ਼ ਨੂੰ ਆਪਣੇ ਮੁਲਕ ਦੇ ਵਿੱਚ ਕ੍ਰਸ਼ ਕਰਦਾ ਹੈ, ਬਾਹਰ ਵੀ ਉਹ ਆਪਣੇ ਜਿਹੜੇ ਨੇ ਉਹ ਜ਼ੋਰ ਦਿਖਾ ਰਿਹਾ ਬਾਹੂ ਬਾਲਦਾ, ਪਰ ਕੀ ਇੰਡੀਆ ਅਮਰੀਕਾ ਦਾ ਠੀਕ ਪਾਰਟਨਰ ਹੈ ਜਿਹੜਾ ਸਥਿਰਤਾ ਖੁਸ਼ਹਾਲੀ ਔਰ ਫਰੀडम ਉਸ ਦਾ ਉੱਥੇ ਪ੍ਰਤੀਕ ਬਣ ਸਕਦਾ? ਇਹ ਸਵਾਲੀਆ ਨਿਸ਼ਾਨ ਚੁੱਕਿਆ। ਅੱਛਾ ਸੋ ਮਤਲਬ ਇਹ ਹੈ ਵੀ ਪਹਿਲੀ ਓਪਨਿੰਗ ਦੇ ਵਿੱਚ ਹੀ ਉਹਨਾਂ ਨੇ ਈਵਨ ਅਮਰੀਕਾ ਦਾ ਭਾਰਤ ਦੇ ਨੇੜੇ ਜਾਣ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਦਿੱਤਾ। ਡੈਮੋਕ੍ਰੈਟਿਕ ਇੰਡੀਆ appears as a logical and natural ally. However, the regressive actions of Narendra Modi's government put the answer in doubt. ਕਿ ਜਦੋਂ ਤੁਸੀਂ ਪਹਿਲੀ ਨਜ਼ਰੇ ਦੇਖੋਗੇ ਤੁਹਾਨੂੰ ਲੱਗੇਗਾ ਜੀ ਇੰਡੀਆ ਜਮਹੂਰੀ ਕੰਟਰੀ ਹੈ, ਉਹ ਹੋਣਾ ਚਾਹੀਦਾ, ਪਰ ਜੇ ਤੁਸੀਂ ਮੋਦੀ ਦਾ ਜਿਹੜਾ ਰਿਗਰੈਸਿਵ ਐਕਸ਼ਨ ਨੇ ਉਹ ਦੇਖੋਗੇ ਤਾਂ ਫਿਰ ਤੁਹਾਨੂੰ ਇਹ ਸਵਾਲ ਜਿਹੜਾ ਹੈ ਇਹ ਤੁਹਾਡਾ ਜਵਾਬ ਸ਼ੱਕ ਦੇ ਦਾਇਰੇ ਵਿੱਚ ਲੱਗੇਗਾ। India's atmosphere has darkened since Prime Minister Modi came to power in 2014. Freedom House recently downgraded the country to partially free, citing a multi-year pattern in which the Hindu nationalist government and its allies have presided over rising violence and discriminatory policies affecting the Muslim population and pursued a crackdown on expression of dissent. ਇਹ ਕੋਟ ਅਨਕੋਟ ਹੈ, ਉਹਨਾਂ ਨੇ ਫਰੀडम ਹਾਊਸ ਨੂੰ ਕੋਟ ਕੀਤਾ ਕਿ ਭਾਈ ਉਹਨਾਂ ਨੇ ਇੰਡੀਆ ਨੂੰ ਪਾਰਸ਼ਲੀ ਫਰੀ ਅੰਸ਼ਕ ਤੌਰ ਤੇ ਆਜ਼ਾਦ ਮੁਲਕਾਂ ਦੀ ਲਿਸਟ 'ਚ ਰੱਖਿਆ ਕਿਉਂਕਿ ਇਹ ਉਹਨਾਂ ਦੀ ਕੋਟ ਹੈ ਕਿ ਕਿਵੇਂ ਹਿੰਦੂ ਨੈਸ਼ਨਲਿਸਟ ਗਵਰਨਮੈਂਟ ਜਿਹੜੀ ਇਹ ਵਿਰੋਧੀ ਆਵਾਜ਼ਾਂ ਨੇ ਉਹਨਾਂ ਨੂੰ ਵੀ ਕੁਚਲ ਰਹੀ ਹੈ ਔਰ ਮੁਸਲਮਾਨਾਂ ਦੇ ਉੱਤੇ ਕਿਵੇਂ ਜਿਹੜੇ ਨੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਮੈਨੀ ਹਿਊਮਨ ਰਾਈਟਸ ਕ੍ਰਿਟਿਸਿਜ਼ਮਸ ਆਫ ਚਾਈਨਾ echo in India. While Delhi is not despotic like Beijing, the negative rights trend in India is alarming and could make any partnership with Washington untenable. Indian government policies have singled out Indian Muslims, potentially forming millions into stateless. The continuous enforcement of cold slaughter laws penalizes Muslims as well as Christians and Dalits for offending certain Hindu religious interpretations. ਹੁਣ ਉਹਦੇ 'ਚ ਉਹਨਾਂ ਨੇ ਬ੍ਰੌਡਰ ਪਿਕਚਰ ਦਿੱਤੀ ਹੈ ਕਿ ਬੇਸ਼ੱਕ ਚਾਈਨਾ ਨੂੰ ਹਿਊਮਨ ਰਾਈਟਸ ਵਾਇਓਲੇਟਰ ਕਿਹਾ ਜਾਂਦਾ ਹੈ ਪਰ ਉਹਦੀ ਐਕੋ ਤੁਸੀਂ ਇੰਡੀਆ 'ਚ ਵੀ ਦੇਖ ਸਕਦੇ ਹੋ ਕਿ ਵੀ ਬੇਸ਼ੱਕ ਕਹਿਣ ਨੂੰ ਉਹ ਡੈਸਪੋਟਿਕ ਨਹੀਂ ਹੈ, ਡਿਕਟੇਟੋਰੀਅਲ ਨਹੀਂ ਹੈ, ਲੇਕਿਨ ਉਹਨਾਂ ਦੀਆਂ ਨੀਤੀਆਂ ਉਹੀ ਨੇ ਜਿਹਦੇ ਥੱਲੇ ਈਵਨ ਇਹ ਸੋਭਦਾ ਨਹੀਂ ਹੈ ਕਿ ਅਮਰੀਕਾ ਭਾਰਤ ਨੂੰ ਆਪਣਾ ਜਿਹੜਾ ਹੈ ਉਹ ਪਾਰਟਨਰ ਬਣਾਏ ਕਿਉਂਕਿ ਉੱਥੇ ਵੀ ਇਹੀ ਕੁਝ ਹੋ ਰਿਹਾ। Authorities regularly turn a blind eye to deadly assaults on Muslims even in Delhi, and in something hard to believe in 21st century, multiple Indian states now must approve religious conversions and interfaith marriages. ਉਹਨਾਂ ਨੇ ਇਹ ਕਿਹਾ ਇਸ ਰਾਈਟ ਅਪ ਦੇ ਵਿੱਚ ਕਿ ਜਦੋਂ ਮੁਸਲਮਾਨਾਂ ਦੇ ਉੱਤੇ ਦਿੱਲੀ ਜਾਂ ਦੂਸਰੀਆਂ ਥਾਵਾਂ ਤੇ ਹਮਲੇ ਹੁੰਦੇ ਨੇ ਤੇ ਜਿਹੜੀਆਂ ਅਥਾਰਟੀਜ਼ ਨੇ ਉਹ ਅੱਖਾਂ ਬੰਦ ਕਰ ਲੈਂਦੀਆਂ ਨੇ ਔਰ ਇਹ 21ਵੀਂ ਸਦੀ 'ਚ ਬਿਲੀਵ ਵੀ ਨਹੀਂ ਕੀਤਾ ਜਾ ਸਕਦਾ ਕਿ ਕਿਵੇਂ ਇੰਡੀਆ ਦੀਆਂ ਸਟੇਟਾਂ ਜਿਹੜੀਆਂ ਨੇ ਉਹ ਕਾਨੂੰਨ ਪਾਸ ਕਰ ਰਹੀਆਂ ਨੇ ਧਰਮ ਕਿ ਕੋਈ ਬੰਦਾ ਆਪਣੀ ਮਰਜ਼ੀ ਨਾਲ ਬਦਲ ਨਹੀਂ ਸਕਦਾ ਔਰ ਈਵਨ ਇੰਟਰਫੇਥ ਮੈਰਿਜਸ ਕੋਈ ਵੀ ਆਪਸੀ ਦੋ ਧਰਮਾਂ ਦੇ ਲੋਕ ਵਿਆਹ ਵੀ ਨਹੀਂ ਕਰ ਸਕਦੇ। ਵਾਈਲ ਨਾਟ ਐਜ਼ ਸੀਵੀਅਰ, ਫਿਰ ਉਹਨਾਂ ਨੇ ਹਾਂਗਕਾਂਗ ਨਾਲ ਕੰਪੇਅਰ ਕੀਤਾ ਕਿ ਭਾਵੇਂ ਉਨਾ ਸੀਵੀਅਰ ਨਹੀਂ ਹੈ, ਇੰਡੀਆਜ਼ ਦੀ ਜਿਹੜੀ ਆ ਰੋਬਸਟ ਔਰ ਐਕਟਿਵ ਸਿਵਲ ਸੁਸਾਇਟੀ ਹੈ
लेकिन ਇਹਦੇ ਬਾਵਜੂਦ ਦਾ ਗਵਰਨਮੈਂਟ uses foreign contribution regulation act as a weapon to strangle disfavored NGOs and non-profit groups। ਕਿ ਵੀ ਹਾਂਗਕਾਂਗ ਜੋ ਚੀਨ ਨੇ ਕੀਤਾ ਉਹਦਾ ਤੁਸੀਂ ਨੋਟਿਸ ਲੈਂਦੇ ਹੋ, ਪਰ ਇੰਡੀਆ ਕੀ ਕਰ ਰਿਹਾ, ਉਹਨਾਂ ਨੇ ਕਿਵੇਂ ਜਿਹੜੇ ਨੇ ਉਹ ਲਾਅ ਜਿਹੜੇ ਨੇ ਰੈਗੂਲੇਸ਼ਨ ਐਕਟ ਯੂਜ਼ ਕੀਤਾ FCRA ਉਹਨੂੰ NGOs ਜਿਹੜੀਆਂ ਨੇ ਔਰ ਈਵਨ ਐਮਨੈਸਟੀ ਇੰਟਰਨੈਸ਼ਨਲ ਦੇ ਦਫ਼ਤਰ ਬੰਦ ਰਹੇ ਉਹਨਾਂ ਦੇ ਉੱਤੇ ਮਨੀ ਲਾਂਡਰਿੰਗ ਦਾ ਚਾਰਜ ਲਾਇਆ। ਅੱਛਾ। Compassion International was shut down in 2017 over baseless allegations of forcibly converting children to Christianity। ਇਹ ਕ੍ਰਿਸਚਨ ਆਰਗੇਨਾਈਜੇਸ਼ਨ ਦਾ ਹਵਾਲਾ ਹੈ ਵੀ ਇਹਨੂੰ ਸ਼ਟ ਡਾਊਨ ਕੀਤਾ। While scoring points for Modi's Hindutva base, it hurt the desperately poor who received aid from organization. The FCRA was also used against Amnesty International, halting its inconvenient reporting of human rights abuses। ਕਿ ਉਹ ਜਿਹੜੀਆਂ ਰਿਪੋਰਟਾਂ ਦਿੰਦਾ ਸੀ ਇਹਨਾਂ ਨੂੰ ਤਕਲੀਫ ਹੁੰਦੀ ਸੀ ਕਿ ਐਮਨੈਸਟੀ ਇੰਟਰਨੈਸ਼ਨਲ ਮੋਦੀ ਦੇ ਉਹ ਸਾਰੇ ਨੂੰ ਐਕਸਪੋਜ਼ ਕਰ ਰਿਹਾ, ਔਰ ਉਹਨਾਂ ਨੇ ਉਹਨਾਂ 'ਤੇ ਵੀ ਪਾਬੰਦੀ ਲਾ ਕੇ ਉਹਨਾਂ ਦੇ ਆਪਰੇਸ਼ਨ ਬੰਦ ਕਰ ਦਿੱਤੇ ਨੇ। ਔਰ ਹੁਣ ਐਂਡ ਨਾਊ ਦਾ ਸਟਰੋਂਗ ਆਰਮ ਰਿਸਪੌਂਸ ਟੂ ਫਾਰਮਰ ਪ੍ਰੋਟੈਸਟ ਫੋਲੋਜ਼ ਦਿਸ ਟ੍ਰੈਂਡ। ਹੁਣ ਉਹੀ ਟ੍ਰੈਂਡ ਜੋ ਪਹਿਲਾਂ ਜੋ ਇਹਨਾਂ ਨੇ ਕੀਤਾ ਉਹੀ ਹੁਣ ਫਾਰਮਰਸ ਦੀ ਐਜੀਟੇਸ਼ਨ ਨਾਲ ਹੋ ਰਿਹਾ। Certainly because of these challenges, the joint statement from Quad did not refer to human rights, something almost boilerplate in US pronouncements। ਕਿ ਵੀ ਇੱਥੇ ਤਾਂ ਜ਼ਿਕਰ ਹੋ ਰਿਹਾ US ਦੇ ਵਿੱਚ, ਪਰ ਕੁਐਡ ਨੇ ਜੇ ਸਟੇਟਮੈਂਟ ਦਿੱਤੀ ਹਿਊਮਨ ਰਾਈਟਸ ਦੀ ਗੱਲ ਕਿਉਂ ਨਹੀਂ ਕੀਤੀ। ਇਹ ਹੁਣ CNN 'ਚ ਇਸ ਮਿਸਟਰ ਨੌਕਸ ਥੇਮਸ ਔਰ ਸਿਮਰਨਜੀਤ ਸਿੰਘ ਵਰਗਿਆਂ ਦੇ ਲੈਵਲ ਤੋਂ ਇਹ ਆਰਟੀਕਲ ਛਪਣਾ ਇਹ ਦੱਸਦਾ ਹੈ ਕਿ ਭਾਈ ਇੰਡੀਆ ਕਿਵੇਂ ਐਕਸਪੋਜ਼ ਹੋ ਰਿਹਾ। ਫਿਰ ਉਹਨਾਂ ਨੇ ਕਿਹਾ ਡਿਊ ਟੂ ਇੰਡੀਆ ਸਾਈਜ਼ ਐਂਡ ਲੋਕੇਸ਼ਨ both the Obama and Trump administrations quoted India wanting markets opened and security partnerships strengthened, but the rights environment has worsened over time with only muted US criticism। उन्होंने कहा जी ओबामा एडमिनिस्ट्रेशन होए दूसरा होए ट्रंप ਦਾ ਉਹ ਇੰਡੀਆ ਨੂੰ ਕਿਉਂਕਿ ਉਹਨਾਂ ਨੇ ਮਾਰਕੀਟ ਚਾਹੀਦੀ ਹੈ ਉਹਨਾਂ ਨੂੰ ਕੀਤਾ, ਪਰ ਇਹਦਾ ਨਤੀਜਾ ਇਹ ਹੈ ਕਿ ਉੱਥੇ ਹਿਊਮਨ ਰਾਈਟਸ ਜਿਹੜੇ ਨੇ ਉਹ ਥੱਲੇ ਵੱਲ ਜਾ ਰਹੇ ਨੇ ਔਰ ਅਮਰੀਕਾ ਜਿਹੜਾ ਉਹ ਉਸ ਦੇ ਵਿੱਚ ਚੁੱਪ ਵੱਟ ਲੈਂਦਾ ਹੈ। ਫਾਰਮਰ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ declined to name India as a country of particular concern for religious freedom violations despite calls by advocates. However, he and then Secretary of Defense Mark Esper did sign agreements in October to deepen military cooperation and intelligence sharing between the US and India। 2 ਦਿਨ ਪਹਿਲਾਂ ਅਸੀਂ USF ਦੀ ਰਿਪੋਰਟ 2020 ਦੀ ਡਿਸਕਸ ਕੀਤੀ ਕਿ ਉਹਨਾਂ ਨੇ ਕਿਵੇਂ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ, ਜਿਹਦਾ ਮਤਲਬ ਹੈ ਕਿ ਬਲੈਕ ਲਿਸਟ। ਅੱਛਾ। ਇਹੀ ਰਿਪੋਰਟ USF ਦੀ 2019 ਦੇ ਵਿੱਚ ਵੀ ਇੰਡੀਆ ਨੂੰ ਉਸ ਲਿਸਟ 'ਚ ਰੱਖਣ ਲਈ ਕਿਹਾ ਗਿਆ ਸੀ, ਪਰ ਜਿਵੇਂ CNN ਦੇ ਇਸ ਲਿਖਤ 'ਚ ਕਿਹਾ ਗਿਆ ਕਿ ਮਾਈਕ ਪੋਂਪੀਓ ਨੇ ਨਾ ਕਰ ਦਿੱਤੀ ਕਿਉਂਕਿ USF ਦੀ ਰਿਪੋਰਟ ਸਟੇਟ ਡਿਪਾਰਟਮੈਂਟ ਨੂੰ ਹੁੰਦੀ ਹੈ, ਸਟੇਟ ਡਿਪਾਰਟਮੈਂਟ ਨੇ ਅੱਗੋਂ ਉਸ 'ਤੇ ਕਾਰਵਾਈ ਕਰਨੀ ਹੁੰਦੀ, ਪਰ ਉਹਨਾਂ ਨੇ ਉਹਨੂੰ ਇਗਨੋਰ ਕੀਤਾ USF ਦੀ ਰਿਪੋਰਟ ਨੂੰ। ਔਰ ਇਹਨਾਂ ਦੇ ਕਹਿਣ ਮੁਤਾਬਕ ਕਿ ਕਿਵੇਂ ਮਾਈਕ ਐਸਪਰ ਨੇ ਜਿਹੜਾ ਸੈਕਟਰੀ ਡਿਫੈਂਸ ਸੀ ਉਹਨੇ ਅਕਤੂਬਰ ਜਿਹੜਾ ਪਿਛਲਾ ਸਾਲ ਸੀ 2020 ਉਹਦੇ 'ਚ ਉਹਨਾਂ ਨੇ ਸਾਈਨ ਕੀਤਾ ਇੰਡੀਆ ਦੇ ਨਾਲ ਸਮਝੌਤਾ ਮਿਲਟਰੀ ਕੋਆਪਰੇਸ਼ਨ ਔਰ ਇੰਟੈਲੀਜੈਂਸ ਸ਼ੇਅਰਿੰਗ। ਦਾ ਬਾਈਡਨ ਐਡਮਿਨਿਸਟ੍ਰੇਸ਼ਨ ਅਪੀਅਰਸ ਟੂ ਬੀ ਚਾਰਟਿੰਗ ਏ ਮਿਡਲ ਕੋਰਸ। ਹੁਣ ਪਹਿਲਿਆਂ ਨੂੰ ਤਾਂ ਇਹਨਾਂ ਨੇ ਉਹਨਾਂ ਦੀ ਤਾਂ ਤਹਿ ਲਾ ਦਿੱਤੀ ਕਿ ਬੁਸ਼ ਓਬਾਮਾ ਐਡਮਿਨਿਸਟ੍ਰੇਸ਼ਨ ਵੀ ਔਰ ਟਰੰਪ ਵੀ ਉਹਨਾਂ ਨੇ ਅੱਖਾਂ ਬੰਦ ਰੱਖੀਆਂ, ਪਰ ਉਹਨਾਂ ਨੇ ਕਿਉਂਕਿ ਐਡਰੈਸ ਵੀ ਬਾਈਡਨ ਨੂੰ ਹੀ ਕੀਤਾ ਕਿ ਭਾਈ ਤੁਸੀਂ, ਉਹਨਾਂ ਨੇ ਕਿਹਾ ਵੀ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਵਿਚਕਾਰਲਾ ਰਸਤਾ ਚੁਣ ਰਿਹਾ। The State Department only issued a mild critique in February on the farmers' protest crackdown, but Secretary Austin raised concerns about human rights violations against minorities, something notable from a Secretary of Defense। ਉਹਨਾਂ ਨੇ ਕਿਹਾ ਜੀ ਬੇਸ਼ੱਕ ਜਦੋਂ ਫਰਵਰੀ ਦੇ ਵਿੱਚ ਸਟੇਟ ਡਿਪਾਰਟਮੈਂਟ ਨੇ ਫਾਰਮਰ ਇਸ਼ੂ 'ਤੇ ਮਾਈਲਡ ਜਿਹੀ ਸਟੇਟਮੈਂਟ ਦਿੱਤੀ, ਪਰ ਜਦੋਂ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਜਿਹੜੇ ਨੇ ਉਹ ਉੱਥੇ ਗਏ ਨੇ ਮਿਸਟਰ ਜਿਹੜੇ ਉਹਨਾਂ ਨੇ ਇਸ ਦੇ ਉੱਤੇ ਚੰਗੀ ਭਰਪੂਰ ਹਿਊਮਨ ਰਾਈਟਸ ਦੀ ਗੱਲ ਕੀਤੀ ਹੈ। ਇਨਕੋਰਪੋਰੇਟਿੰਗ ਹਿਊਮਨ ਰਾਈਟਸ ਅਕ੍ਰੋਸ ਦਾ ਬਾਇਲੈਟਰਲ ਰਿਲੇਸ਼ਨਸ਼ਿਪ ਇਜ਼ ਸਮਾਰਟ ਐਂਡ ਪ੍ਰੈਜ਼ੀਡੈਂਟ ਬਾਈਡਨ would be wise to avoid an all carrots courtship of India. It's not in America's interest to become close partners with countries moving away from shared values। ਉਹਨਾਂ ਨੇ ਕਿਹਾ ਜੀ ਇਹ
ਕੱਲੀਆਂ ਗਾਜਰਾਂ ਹੀ ਨਾ ਖਵਾਓ ਇੰਡੀਆ ਨੂੰ, ਸੋਟੀ ਵੀ ਦਿਖਾਓ। ਔਰ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਇਹ ਠੀਕ ਲਾਈਨ ਹੈ, ਕਿਉਂਕਿ ਅਮਰੀਕਾ ਦੇ ਹਿੱਤ ਜਿਹੜੇ ਨੇ ਜੇ ਉਹ ਆਪਣੇ ਇਹਨਾਂ ਵੈਲਿਊਜ਼ ਤੋਂ ਦੂਰ ਮੂਵ ਕਰਨਗੇ ਤੇ ਅਮਰੀਕਾ ਦੇ ਹਿੱਤਾਂ ਨੂੰ ਵੀ ਹਰਟ ਕਰੇਗਾ। Some will retort the US has few regional options and that we must draw closer to Modi despite his warts। ਉਹਨਾਂ ਨੇ ਕਿਹਾ ਕਿ ਭਾਵੇਂ ਉਹਦੇ ਜਿੰਨੇ ਮਰਜ਼ੀ ਖਾਮੀਆਂ ਨੇ ਮੋਦੀ ਦੀਆਂ, ਪਰ ਸਾਡੇ ਕੋਲ ਉਸ ਖਿੱਤੇ ਦੇ ਵਿੱਚ ਪਾਰਟਨਰ ਨਹੀਂ ਹੈਗੇ। ਔਰ ਕੁਝ ਕਹਿਣਗੇ ਕਿ ਜੀ ਮੋਦੀ ਦੇ ਨਾਲ ਕਲੋਜ਼ਨੈਸ ਕਰਨੀ ਪਏਗੀ। Yet it's hypocritical to criticize Chinese persecution of minorities while ignoring the persecution of minorities in India। ਉਹਨਾਂ ਨੇ ਕਿਹਾ ਵੀ ਦੰਬੀਓ, ਫਿਰ ਤੁਸੀਂ ਕਿਹੜੇ ਮੂੰਹ ਨਾਲ ਚਾਈਨਾ ਦੇ ਤੁਸੀਂ ਸਿੰਕਿਆਂਗ ਔਰ ਹਾਂਗਕਾਂਗ ਔਰ ਫਲਾਣੇ ਦਾ ਕ੍ਰਿਟਿਸਾਈਜ਼ ਕਰਦੇ ਹੋ, ਫਿਰ ਤੁਸੀਂ ਇੰਡੀਆ ਨੂੰ ਜੇ ਉਹ ਵੀ ਉਹੀ ਕਰ ਰਿਹਾ ਮਾਈਨੋਰਟੀਜ਼ ਨਾਲ, ਤੇ ਇਹ ਤੁਹਾਡਾ ਦੰਬਪੁਣਾ ਹੋਏਗਾ, ਹਿਪੋਕ੍ਰੇਸੀ ਹੋਏਗੀ। The United States is not perfect, but we grapple with our shortcomings unlike few other countries। ਭਾਵੇਂ ਅਸੀਂ ਵੀ ਮੁਕੰਮਲ ਨਹੀਂ ਹਾਂ, ਖਾਮੀਆਂ ਨੇ, ਲੇਕਿਨ ਅਸੀਂ ਉਹਨਾਂ ਖਾਮੀਆਂ ਚੋਂ ਸਿੱਖ ਕੇ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਫਿਰ ਉਹਨੇ ਅਮਰੀਕਨ ਇੰਟਰਸਟ ਐਟ ਹੋਮ ਐਂਡ ਅਬਰੋਡ ਆਰ ਬੈਸਟ ਸਰਵਡ ਵੈਨ ਵੀ ਸਟੈਂਡ ਬਾਈ ਆਵਰ ਪ੍ਰਿੰਸੀਪਲਸ ਐਂਡ ਸਟੈਂਡ ਵਿਦ ਦ ਪਰਸੀਕਿਊਟਿਡ। ਕਿ ਅਮਰੀਕਾ ਔਰ ਦੁਨੀਆ 'ਚ ਉਹਦੇ ਇੰਟਰਸਟ ਤਾਂ ਹੀ ਸਰਵ ਹੋਣਗੇ ਕਿ ਜਿਹੜੀਆਂ ਸਾਡੀਆਂ ਬੇਸਿਕ ਵੈਲਿਊਜ਼ ਨੇ ਉਹਨਾਂ ਦੇ ਲਈ ਅਸੀਂ ਖਲੋਈਏ ਔਰ ਜਿਹੜੇ ਪਰਸੀਕਿਊਟ ਹੋ ਰਹੇ ਨੇ ਉਹਨਾਂ ਦਾ ਵੀ ਸਾਥ ਦਈਏ। ਵਰਕਿੰਗ ਵਿਦ ਇੰਡੀਆ ਨੀਡ not be zero sum। The Biden administration can continue to encourage Delhi's constructive engagement by interlocking human rights with enhanced economical and security partnership. It can be done. For example, Bush administration designated Vietnam a country of particular concern in 2004 for religious freedom violations, and relations deepened while Hanoi implemented ਰਿਫਾਰਮਸ। ਹੁਣ ਇਹ ਬਹੁਤ ਚੰਗਾ ਹੈ, ਮੈਨੂੰ ਵੀ ਨਹੀਂ ਸੀ ਇਸ ਗੱਲ ਦਾ ਪਤਾ ਕਿ 2004 ਦੇ ਵਿੱਚ ਵੀਅਤਨਾਮ ਨੂੰ, ਜਿਹੜਾ ਅਮਰੀਕਾ ਦੇ ਬਹੁਤ ਕਲੋਜ਼ ਹੈ, US ਸਰਫ ਨੇ ਰਿਕਮੈਂਡ ਕੀਤਾ ਸੀ ਕੰਟਰੀ ਆਫ ਕੰਸਰਨ, ਸਟੇਟ ਡਿਪਾਰਟਮੈਂਟ ਨੇ ਵੀ ਐਲਾਨਿਆ ਸੀ। ਔਰ ਇਹਨਾਂ ਦੀ ਲਿਖਤ ਮੁਤਾਬਕ ਕਿ ਇਹਦੇ ਬਾਵਜੂਦ ਜਦੋਂ ਉਹਨਾਂ ਨੂੰ ਕੀਤਾ, ਫਿਰ ਉਹਨਾਂ 'ਤੇ ਦਬਾਅ ਵੀ ਬਣਿਆ ਔਰ ਉਹਨਾਂ ਨੇ ਜਿਹੜੀਆਂ ਵੀ ਉੱਥੇ ਉਹਨਾਂ ਦੀਆਂ ਖਾਮੀਆਂ ਸੀ ਉਹਨੂੰ ਦੂਰ ਕੀਤੀਆਂ। ਔਰ ਉਹਨਾਂ ਦੇ ਕਹਿਣ ਮੁਤਾਬਕ ਇਹੀ ਨੀਤੀ ਇੰਡੀਆ ਦੇ ਨਾਲ ਅਪਣਾਈ ਜਾਣੀ ਚਾਹੀਦੀ ਹੈ। ਫਾਰਮਰ ਪ੍ਰੈਜ਼ੀਡੈਂਟ ਬਰਾਕ ਓਬਾਮਾ ਰੇਜ਼ਿੰਗ ਕੰਸਰਨ ਅਬਾਊਟ ਮਾਈਨੋਰਿਟੀ ਰਾਈਟਸ ਡਿਊਰਿੰਗ ਹਿਜ਼ 2015 ਟ੍ਰਿਪ ਟੂ ਇੰਡੀਆ ਡਿਡ ਨਾਟ ਹੈਂਪਰ ਰਿਲੇਸ਼ਨਸ ਬਟ ਇੰਪਰੂਵਡ ਦਾ ਐਨਵਾਇਰਨਮੈਂਟ ਫਾਰ ਮਾਈਨੋਰਿਟੀਜ਼। ਉਹਨਾਂ ਨੇ ਕਿਹਾ ਇਸੇ ਤਰ੍ਹਾਂ ਓਬਾਮਾ 2015 'ਚ ਜਦੋਂ ਗਿਆ ਉੱਥੇ, ਭਾਵੇਂ ਉਹਨੂੰ ਰੈੱਡ ਕਾਰਪੇਟ ਦਿੱਤਾ, ਪਰ ਆਉਣ ਲੱਗੇ ਅਖੀਰਲੀ ਬ੍ਰੈਕਫਾਸਟ ਮੀਟਿੰਗ 'ਚ ਉਹਨੇ ਭਾਰਤ ਨੂੰ ਜਿਹੜਾ ਹੈ ਉਹ ਚੈਲੰਜ ਕੀਤਾ ਕਿ ਵੀ ਇਹ ਜੋ ਤੁਹਾਡੀ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਇਹ ਠੀਕ ਨਹੀਂ ਨੇ। ਔਰ ਕਲੋਜ਼ਿੰਗ ਦੇ ਵਿੱਚ ਇਸ ਆਰਟੀਕਲ ਦੇ ਉਹਨਾਂ ਨੇ ਕਿਹਾ, ਵੀ ਮਸਟ ਰਿਮੈਂਬਰ ਇਟ ਇਜ਼ ਆਲਸੋ ਇਨ ਇੰਡੀਆਜ਼ ਇੰਟਰਸਟ ਟੂ ਇਨਸ਼ੋਰ ਦ US ਸਪੋਰਟਸ ਦੈਮ ਅਗੇਂਸਟ ਚਾਈਨੀਜ਼ ਥ੍ਰੈਟਸ। ਉਹਨਾਂ ਨੇ ਕਿਹਾ ਵੀ ਇਹੀ ਨਹੀਂ ਕਿ ਜੀ ਅਮਰੀਕਾ ਨੂੰ ਉੱਥੇ ਪਾਰਟਨਰ ਚਾਹੀਦਾ ਹੈ, ਵੀ ਇੰਡੀਆ ਨੂੰ ਜੁੱਤੀਆਂ ਪੈਣੀਆਂ ਨੇ ਸਾਰੇ ਪਾਸਿਓਂ। ਇੰਡੀਆ ਨੂੰ ਵੀ ਅਮਰੀਕਾ ਦਾ ਜਿਹੜਾ ਹੈ ਰਾਦਰ ਇੰਡੀਆ ਨੂੰ ਜ਼ਿਆਦਾ ਚਾਹੀਦਾ, ਜਿਸ ਕਿਸਮ ਦੀ ਦੁਸ਼ਮਣੀ ਉਹਨਾਂ ਨੇ ਚਾਈਨਾ ਨਾਲ ਔਰ ਬਾਕੀ ਗਵਾਂਢੀਆਂ ਨਾਲ ਸਹੇੜ ਲਈ ਹੈ। ਲੀਵਰੇਜ ਡਜ਼ਨਟ ਰੈਸਟ ਵਿਦ ਦਿੱਲੀ ਅਲੋਨ। ਇਹ ਇਕੱਲਾ ਨਹੀਂ ਹੈ ਕਿ ਦਿੱਲੀ ਆਪਣੀਆਂ ਟਰਮਸ ਡਿਕਟੇਟ ਕਰੇ। ਦ US ਕੈਨ ਰੀਕੈਲੀਬਰੇਟ ਇਫ ਇੰਡੀਆ ਫੇਲਸ ਟੂ ਚੇਂਜ ਕੋਰਸ। measured steps could, for example, be sharper criticism if the Modi government responds violently to farmer protests. If repression increases towards religious minorities, the administration can place India on the special watch list for religious freedom violations. Such warning lights could signal a problem but wouldn't immediately hinder the broader relationship। ਇਹ ਉਹਨਾਂ ਨੇ ਸੁਝਾਅ ਦਿੱਤਾ ਕਿ ਬਈ, ਔਰ ਇਹ ਫਾਰਮਰਸ ਦਾ ਬਾਰ-ਬਾਰ ਮੈਂਸ਼ਨ ਕਰ ਰਹੇ ਨੇ ਕਿ ਜੇ ਕੱਲ੍ਹ ਨੂੰ ਕੋਈ ਵਾਇਲੈਂਟ ਐਕਸ਼ਨ ਕਰਦੇ ਨੇ ਮੋਦੀ ਹਕੂਮਤ, ਅਮਰੀਕਾ ਨੂੰ ਖਲੋਣਾ ਚਾਹੀਦਾ। ਇਸੇ ਤਰ੍ਹਾਂ ਇੰਡੀਆ ਨੂੰ ਸਪੈਸ਼ਲ ਵਾਚ ਲਿਸਟ 'ਤੇ ਰੱਖੋ। ਔਰ ਆਲਰੇਡੀ ਕਿਉਂਕਿ ਆਰਟੀਕਲ ਪਹਿਲਾਂ ਛਪਿਆ, 2 ਦਿਨ ਪਹਿਲਾਂ ਹੀ US ਸਰਫ ਨੇ ਅਗੇਨ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਕੈਟਾਗਰੀ 'ਚ ਰੱਖਿਆ। ਵੀ ਹੋਪ ਬਾਈਡਨ ਐਡਮਿਨਿਸਟ੍ਰੇਸ਼ਨ ਉਹਨੂੰ ਇੰਪਲੀਮੈਂਟ ਕਰੇਗਾ। Ensuring US partners respect human rights will buttress and strengthen efforts to counter China। ਕਿ ਜੇ ਤੁਸੀਂ ਚੀਨ ਨੂੰ ਹੀ ਵਿਰੋਧ 'ਚ ਰੱਖਦੇ ਹੋ ਤੇ ਫਿਰ ਦੂਸਰਿਆਂ ਦੇ ਪਹਿਲਾਂ ਹਿਊਮਨ ਰਾਈਟਸ ਠੀਕ ਕਰਵਾਓ। ਇਹ ਅਮਰੀਕਾ ਨੂੰ ਸਟਰੈਂਥ ਦੇਗਾ। ਔਰ ਫਿਰ ਉਹਨਾਂ ਨੇ ਕਿਹਾ ਬੀਜਿੰਗ ਪਲੇਜ਼ ਏ ਲੌਂਗ ਗੇਮ whittling away at standards to remold the region, if not the world, in its image, encouraging and robustly supporting
rights respecting nations around the Indo-Pacific region will frustrate these ambitions while demonstrating America's support for billions of people. Pressing for human rights makes strategic sense and reflects American values। देखो ये दोनों अमेरिकन ने, अमरीका ਦੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਐਡਰੈਸ ਕਰ ਰਹੇ ਨੇ ਔਰ ਇਹ ਕਹਿ ਰਹੇ ਨੇ ਵੀ ਇਹ ਸਾਡੇ ਵੀ ਹਿੱਤ 'ਚ ਹੈ ਔਰ ਉਹਨਾਂ ਦੇ ਵੀ ਹਿੱਤ 'ਚ ਹੈ, ਮਾਈਨੋਰਿਟੀਜ਼ ਦੇ ਵੀ ਹਿੱਤ 'ਚ ਹੈ ਕਿ ਵੀ ਤੁਸੀਂ ਜੇ ਚਾਈਨਾ ਨੂੰ ਹੀ ਕਾਊਂਟਰ ਕਰਨਾ ਹੈ ਤੇ ਫਿਰ ਤੁਸੀਂ ਜਿਹੜਾ ਇਹ ਇੰਡੋ ਪੈਸੀਫਿਕ ਰੀਜਨ ਦੇ ਵਿੱਚ ਜਿਹੜਾ ਇੰਡੀਆ ਦਾ ਐਂਬੀਸ਼ਨ ਹੈ ਉਹਨੂੰ ਵੀ ਕਰਬ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਭਾਈ ਉੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੇ ਉੱਤੇ ਜਿਹੜਾ ਹੈ ਤੁਸੀਂ ਆਵਾਜ਼ ਚੁੱਕੋ। ਕ੍ਰਿਟੀਕਲ ਟੂ ਦਿਸ ਇਜ਼ ਇੰਡੀਆ। ਲੂਜ਼ਿੰਗ ਇੰਡੀਆ, watching it slide away from shared values would negatively impact hundreds of millions of people on the subcontinent while bending the overall rights environment in Asia more towards Beijing। ਕਿ ਜੇ ਤੁਸੀਂ ਇੰਡੀਆ ਦੇ ਉੱਤੇ ਪ੍ਰੈਸ਼ਰ ਬਿਲਟ ਨਹੀਂ ਕਰਦੇ ਹਿਊਮਨ ਰਾਈਟਸ ਵਾਇਲੇਸ਼ਨ ਰੋਕਣ ਲਈ ਤੇ ਅਲਟੀਮੇਟਲੀ ਜਿਹੜਾ ਉਹ ਖਿੱਤਾ ਹੈ ਉਹ ਬੀਜਿੰਗ ਵਾਲੀ ਝੁਕ ਰਿਹਾ। This the stakes are high. Engaging India on a rights agenda will be one of President Biden's most significant challenges. It must be a high priority in our Asia relationships। बड़ा balanced है, कोई उन्होंने लंबियां चौड़ियां कहानियां नहीं कही हैं पर शीशा दिखा ਦਿੱਤਾ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕਿ ਤੁਸੀਂ ਹਿਪੋਕਰੇਟ ਹੋਵੋਗੇ ਕਿ ਚਾਈਨਾ ਨੂੰ ਤੁਸੀਂ ਕ੍ਰਿਟਿਸਾਈਜ਼ ਕਰਦੇ ਹੋ ਹਿਊਮਨ ਰਾਈਟਸ ਲਈ ਤੇ ਇਹਨਾਂ ਦੀ ਪੁਸ਼ਤਪਨਾਹੀ ਕਰੋਗੇ ਤੇ ਫਿਰ ਅਸੀਂ ਆਪਣੀਆਂ ਵੈਲਿਊਜ਼ ਵੀ ਲੂਜ਼ ਕਰਦੇ ਹਾਂ ਔਰ ਅਲਟੀਮੇਟਲੀ ਫਿਰ ਤੁਹਾਡੇ ਔਰ ਚਾਈਨਾ ਦੇ ਵਿੱਚ ਕੋਈ ਫਰਕ ਨਹੀਂ ਹੋਏਗਾ ਔਰ ਇੰਡੀਆ ਜਿਹੜਾ ਇਸ ਦੀ ਲੀਵਰੇਜ ਵੀ ਚੱਕੇਗਾ ਔਰ ਕੱਲਾ ਇਹ ਨਹੀਂ ਵੀ ਤੁਹਾਨੂੰ ਇੰਡੀਆ ਦੀ ਲੋੜ ਹੈ ਇਸ ਲਈ ਜੋ ਕਰੇ ਤੁਸੀਂ ਚੁੱਪ ਵੱਟੀ ਹੋਈ ਹੈ, ਇੰਡੀਆ ਨੂੰ ਜ਼ਿਆਦਾ ਲੋੜ ਹੈ ਇਸ ਲਈ ਉਹਦੀ ਬਾਂਹ ਵੀ ਮਰੋੜੋ। ਸੋ ਮੈਂ ਸਮਝਦਾ ਵੀ ਇਹ CNN ਦੇ ਓਪੀਨੀਅਨ ਪੇਜ ਤੇ ਆਣਾ ਇਹ ਇੱਕ ਬੜੀ ਪੋਜ਼ਿਟਿਵ ਗੱਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੇ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।